ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 1 ਜੁਲਾਈ 2014 17 ਹਾੜ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ। ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਮੁੱਖ ਵਿਸ਼ਾ। ਅੱਜ ਦੇ ਵਿਸ਼ੇ ਲਈ ਅਸੀਂ ਦੋ ਖਬਰਾਂ ਨੂੰ ਚੁਣਿਆ ਟਿੱਪਣੀ ਦੇ ਲਈ। ਸਭ ਤੋਂ ਪਹਿਲਾਂ ਤਾਂ ਇੰਟਰਨੈਸ਼ਨਲ ਗੱਲ ਕਰੀਏ ਜੀ। ਵਾਸ਼ਿੰਗਟਨ ਪੋਸਟ ਨੇ ਬੀਤੇ ਦਿਨ ਜਿਹੜੀ ਆਪਣੀ ਇੱਕ ਸਪੈਸ਼ਲ ਰਿਪੋਰਟ ਦਿੱਤੀ ਹੈ, ਕਿਉਂਕਿ ਬਹੁਤ ਸਾਰਾ ਜਿਹੜਾ ਅੱਜ ਕੱਲ੍ਹ ਵਾਸ਼ਿੰਗਟਨ ਪੋਸਟ ਜਾਂ ਇੰਗਲੈਂਡ ਜਾਂ ਯੂਰਪ ਦੇ ਕੁਝ ਨਿਊਜ਼ਪੇਪਰਸ ਨਾਲ ਮਿਸਟਰ ਸਨੋਡਨ ਜਿਹੜਾ ਕਿ ਰੂਸ ਦੇ ਵਿੱਚ ਬੈਠਾ ਹੈ ਅਸਾਈਲਮ ਲੈ ਕੇ, ਔਰ ਇੱਕ ਤੋਂ ਬਾਅਦ ਇੱਕ ਡਾਕੂਮੈਂਟ ਜਿਹੜੇ ਸੀਕ੍ਰੇਟ ਡਾਕੂਮੈਂਟ ਨੇ ਉਹ ਰਿਲੀਜ਼ ਕਰ ਰਿਹਾ, ਉਹਦੇ ਤੇ ਹੀ ਆਧਾਰਿਤ ਹੁੰਦਾ ਹੈ ਜੀ। ਸੋ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਇਹ ਹੈ ਕਿ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਸਿਕਿਉਰਿਟੀ ਏਜੰਸੀ ਹੈ, ਨੈਸ਼ਨਲ ਸਿਕਿਉਰਿਟੀ ਏਜੰਸੀ, ਜਿਹੜੀ ਕਿ ਦੁਨੀਆ ਭਰ ਦੇ ਉੱਤੇ ਨਜ਼ਰ ਰੱਖਦੀ ਹੈ, ਉਹਨਾਂ ਦੇ ਉੱਤੇ ਸਪਾਈ ਕਰਨਾ ਜਾਂ ਉਹਨਾਂ ਦੀ ਜਸੂਸੀ ਕਰਨਾ ਅਮਰੀਕਨ ਹਿੱਤਾਂ ਨੂੰ ਮੱਦੇ ਨਜ਼ਰ ਰੱਖਦੇ ਆ ਜਾਂ ਵਰਲਡ ਪੀਸ ਦੇ ਲਈ ਉਹ ਉਹਨਾਂ ਦਾ ਦਾਇਰਾਕਾਰ ਹੈ। ਔਰ ਕਿਸ ਦੇਸ਼ ਦੇ ਉੱਤੇ ਜਾਂ ਕਿਸ ਜਥੇਬੰਦੀ ਦੇ ਉੱਤੇ ਉਹਨਾਂ ਨੇ ਜਸੂਸੀ ਕਰਨੀ ਹੈ, ਨਜ਼ਰ ਰੱਖਣੀ ਹੈ, ਇਨਵੈਸਟੀਗੇਸ਼ਨ ਕਰਨੀ ਹੈ ਜੀ, ਉਹਦੇ ਲਈ ਉਹਨਾਂ ਨੂੰ ਇੱਕ ਕੋਰਟ ਹੈ ਜਿਹਨੂੰ ਫੋਰਨ ਇੰਟੈਲੀਜੈਂਸ ਸਰਵੇਲੈਂਸ ਕੋਰਟ ਕਹਿੰਦੇ ਨੇ, ਉਸ ਤੋਂ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਹੈ। ਔਰ ਇਹ ਜਿਹੜਾ ਪਰਮਿਸ਼ਨ ਦਾ ਵਿਧਾਨ ਹੈ ਕਿ ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀ ਹੈ ਉਹ ਫੋਰਨ ਇੰਟੈਲੀਜੈਂਸ ਸਰਵੇਲੈਂਸ ਕੋਰਟ ਤੋਂ ਪਰਮਿਸ਼ਨ ਲਏਗੀ। ਇਹਦਾ ਪ੍ਰੋਵੀਜ਼ਨ ਫੀਸਾ ਅਮੈਂਡਮੈਂਟ ਐਕਟ ਅਮਰੀਕਾ 'ਚ ਪਾਸ ਹੋਇਆ ਸੀ, ਉਹਦੇ ਸੈਕਸ਼ਨ 702 ਦੇ ਥੱਲੇ ਇਹ ਮੈਂਡੇਟਰੀ ਹੈ, ਜ਼ਰੂਰੀ ਹੈ ਕਿ ਉਹ ਪਰਮਿਸ਼ਨ ਲੈਣ। ਹੁਣ ਜਿਹੜੀ ਰਿਪੋਰਟ ਵਾਸ਼ਿੰਗਟਨ ਪੋਸਟ ਨੇ ਰਿਲੀਜ਼ ਕੀਤੀ ਹੈ ਔਰ ਇਹ 2010 ਦੇ ਹਵਾਲੇ ਨਾਲ ਹੈ, ਉਦੋਂ ਬੀਜੇਪੀ ਦੀ ਸਰਕਾਰ ਨਹੀਂ ਸੀ, ਉਹ ਤਾਂ ਹੁਣੇ ਹੀ ਆਈ ਹੈ ਮਹੀਨਾ ਪਹਿਲਾਂ, ਉਦੋਂ ਮਨਮੋਹਨ ਸਿੰਘ ਦੀ ਸਰਕਾਰ ਸੀ। ਪਰ ਜਿਨ੍ਹਾਂ 5 ਜਥੇਬੰਦੀਆਂ ਨੂੰ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਬੜਾ ਖਤਰਨਾਕ ਗਰਦਾਨਿਆ, ਜਿਹੜੀਆਂ ਕਿ ਨਾਨ ਗਵਰਨਮੈਂਟਲ ਨੇ, ਗਵਰਨਮੈਂਟਸ ਦੇ ਉੱਤੇ ਤਾਂ ਨਜ਼ਰਸਾਨੀ ਕਰਦੇ ਨੇ, ਲਗਭਗ 193 ਦੇਸ਼ ਜਿਹੜੇ ਨੇ ਉਹਨਾਂ ਚੋਂ ਕਿਹਦੀ ਉਹ ਸਰਵੇਲੈਂਸ ਜਾਂ ਦੂਜਾ ਕਰਦੇ ਨੇ ਉਹਦੀ ਪਰਮਿਸ਼ਨ ਆਲਰੇਡੀ ਉਹਨਾਂ ਨੇ ਲਈ ਹੁੰਦੀ ਹੈ। ਪਰ ਇਹ 5 ਜਥੇਬੰਦੀਆਂ ਜਿਹੜੀਆਂ ਉਹਨਾਂ ਨੇ ਚੁਣੀਆਂ, ਜਿਨ੍ਹਾਂ ਦੇ ਉੱਤੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਕੋਰਟ ਤੋਂ ਆਗਿਆ ਲਈ ਕਿ ਉਹ ਸਰਵੇਲੈਂਸ ਕਰਨਗੇ, ਉਹਨਾਂ ਦੇ ਵਿੱਚ ਲੈਬਨਾਨ ਦੀ ਜਥੇਬੰਦੀ ਅਮਲ ਜਾਂ ਅਮਾਲ, AMAL ਸਪੈਲ ਕੀਤਾ ਹੈ, ਅਮਾਲ ਵੀ ਹੋ ਸਕਦੀ ਹੈ, ਇਹ ਲੈਬਨਾਨ 'ਚ ਹੈ ਔਰ ਇਹਦਾ ਕਿਹਾ ਜਾਂਦਾ ਹੈ ਕਿ ਸਬੰਧ ਹਿਜ਼ਬੁੱਲਾ ਨਾਲ ਹੈ, ਜਿਹੜੀ ਕਿ ਈਰਾਨ ਫੰਡਡ ਜਿਹੜੀ ਦਹਿਸ਼ਤਗਰਦ ਜਥੇਬੰਦੀ ਹੈ ਜੀ। ਇਸੇ ਤਰ੍ਹਾਂ ਵੈਨਜ਼ੂਏਲਾ ਜਿਹੜਾ ਕਿ ਜਿਹਦੀ ਕਿ ਅਮਰੀਕਾ ਨਾਲ ਨਹੀਂ ਬਣਦੀ, ਉਹਨਾਂ ਦੀ ਇੱਕ ਜਥੇਬੰਦੀ ਹੈ ਬੋਲੀਵਰੇਨੀਅਨ ਕੌਂਟੀਨੈਂਟਲ ਕੋਆਰਡੀਨੇਸ਼ਨ, ਇਹ ਉਹਨਾਂ ਦੀ, ਉਹਦੇ ਉੱਤੇ ਵੀ ਉਹਨਾਂ ਨੇ ਪਰਮਿਸ਼ਨ ਮੰਗੀ ਕਿ ਅਸੀਂ ਸਰਵੇਲੈਂਸ ਕਰਨੀ ਹੈ ਜਾਂ ਜਸੂਸੀ ਕਰਨੀ ਹੈ। ਇਸੇ ਤਰ੍ਹਾਂ ਈਜਿਪਟ ਦੇ ਵਿੱਚ ਮੁਸਲਿਮ ਬ੍ਰਦਰਹੁੱਡ ਹੈ, ਜਿਹੜੀ ਬਹੁਤ ਵਾਸਟ ਆਰਗੇਨਾਈਜੇਸ਼ਨ ਹੈ, ਕਈ ਦਹਾਕਿਆਂ ਤੋਂ ਐਕਟਿਵ ਹੈ ਔਰ ਹੁਣ ਵੀ ਇਜਿਪਟ ਦੇ ਵਿੱਚ ਹਸਨੇ ਮੁਬਾਰਕ ਜਿਹੜਾ ਕਿ ਅਮਰੀਕਾ ਦਾ ਕਰੋਨੀ ਸੀ, ਲਗਭਗ 40 ਸਾਲ ਇਹਨਾਂ ਦਾ ਹੀ ਜਿਹੜਾ ਹੈ ਉਹ ਮਾਸਕ ਪਹਿਨੀ ਹੋਈ ਸੀ ਉਹਨੇ, ਉਹਨੂੰ ਕੱਢਿਆ। ਤੇ ਇਸ ਗੱਲ ਦਾ ਖਦਸ਼ਾ ਸੀ ਕਿ ਇਸਲਾਮਿਕ ਬ੍ਰਦਰਹੁੱਡ ਦਾ ਕਾਫੀ ਪ੍ਰਭਾਵ ਔਰ ਉਹ ਪਾਵਰ ਦੇ ਆਲਮੋਸਟ ਉਹਨੇ ਲੈ ਲਈ ਸੀ, ਪਰ ਕਿਵੇਂ ਇਹਨਾਂ ਨੇ ਫਿਰ ਰਾਜ ਪਲਟਾ ਵਾਂਗ ਕਰਵਾ ਕੇ ਫੌਜ ਨੂੰ ਦੁਬਾਰਾ ਅੱਗੇ ਲਿਆ ਕੇ ਬਹੁਤ ਸਾਰੇ ਇਸਲਾਮਿਕ ਬ੍ਰਦਰਹੁੱਡ ਦੇ ਬੰਦੇ, ਜਿਨ੍ਹਾਂ 'ਚੋਂ ਲਗਭਗ 130 ਬੰਦਿਆਂ ਨੂੰ ਜੁਆਇੰਟ ਫਾਂਸੀ ਦੇਣ ਦੀ ਗੱਲ ਦੀ ਪੁਸ਼ਟੀ ਪਿਛਲੇ ਹਫ਼ਤੇ ਉਹਨਾਂ ਦੀ ਆਲਾ ਅਦਾਲਤ ਨੇ ਕੀਤੀ ਹੈ। ਸੋ ਇਸਲਾਮਿਕ ਬ੍ਰਦਰਹੁੱਡ ਨੂੰ ਇਹ ਜਿਹੜਾ ਬੜਾ ਖਤਰਨਾਕ ਮੰਨਦੇ ਨੇ। ਔਰ ਈਵਨ ਅਲ ਕਾਇਦਾ ਜਿਹਦਾ ਮੁਖੀ ਉਸਾਮਾ ਬਿਨ ਲੈਡਨ ਸੀ, ਉਹਦੇ ਮਰਨ ਤੋਂ ਬਾਅਦ ਜਿਹੜਾ ਹੁਣ ਉਸ ਨੂੰ ਹੈੱਡ ਕਰ ਰਿਹਾ ਅਲ ਕਾਇਦਾ ਨੂੰ, ਅਲ ਜਵਾਰੀ, ਉਹਦਾ ਸੰਬੰਧ ਵੀ ਇਸਲਾਮਿਕ ਬ੍ਰਦਰਹੁੱਡ ਦੇ ਨਾਲ ਹੈ। ਸੋ ਇੱਕ ਜਥੇਬੰਦੀ ਜਿਹੜੀ ਹੈ ਉਹ ਇਸਲਾਮਿਕ ਬ੍ਰਦਰਹੁੱਡ ਉਹਨਾਂ ਨੇ ਕੀਤੀ ਜੀ। ਚੌਥੀ ਜਥੇਬੰਦੀ ਪਾਕਿਸਤਾਨ ਪੀਪਲਜ਼ ਪਾਰਟੀ, ਇਹ ਪਾਕਿਸਤਾਨ ਦੇ ਵਿੱਚ, ਇਹ ਮੈਨੂੰ ਹੈਰਾਨੀ ਹੋਈ ਵੀ ਇਹਨੂੰ ਉਹਨਾਂ ਨੇ ਸਪਾਈਂਗ ਦੇ ਲਈ ਕਿਉਂ ਚੁਣਿਆ। ਹਾਲਾਂਕਿ ਭੁੱਟੋ, ਉਹਦੀ ਡਾਟਰ ਬੇਨਜ਼ੀਰ ਭੁੱਟੋ ਦੇ ਵੀ ਸੰਬੰਧ ਜਦੋਂ ਹੁਣ ਉਹ ਗਈ, ਮਾਰੀ ਗਈ, ਅਮਰੀਕਾ ਦੀ ਮਰਜ਼ੀ ਦੇ ਨਾਲ ਹੀ ਗਈ ਸੀ। ਔਰ 2010 ਦੇ ਵਿੱਚ ਪਾਕਿਸਤਾਨ, ਹਾਲਾਂਕਿ ਜਿਹੜੀ ਇਸ ਵੇਲੇ ਰੂਲਿੰਗ ਪਾਰਟੀ ਹੈ ਪਾਕਿਸਤਾਨ 'ਚ ਨਵਾਜ਼ ਸ਼ਰੀਫ ਦੀ, ਪਾਕਿਸਤਾਨ ਮੁਸਲਿਮ ਲੀਗ, ਇਸ ਬਾਰੇ ਤਾਂ ਕਿਹਾ ਜਾਂਦਾ ਵੀ ਇਹਨਾਂ ਦੇ ਸੰਬੰਧ ਦੂਸਰੇ ਪਾਸੇ ਵੀ ਨੇ, ਸਾਰਿਆਂ ਦੇ ਨਾਲ ਹੀ ਬਣਾ ਕੇ ਰੱਖਦੇ ਨੇ। ਸੋ ਜੇ ਇਹਨਾਂ ਤੇ ਸਰਵੇਲੈਂਸ ਹੁੰਦੀ ਜਾਂ ਉਹ ਸਮਝ ਆ ਸਕਦੀ ਸੀ, ਪਰ ਪਾਕਿਸਤਾਨ ਪੀਪਲਜ਼ ਪਾਰਟੀ ਵਾਲੀ ਇੱਕ ਗੱਲ ਜਿਹੜੀ ਹੈ ਇਹ ਵੀ ਹੈ। ਲੇਕਿਨ ਜਿਹੜੀ ਗੱਲ ਕਰਕੇ ਮੈਂ ਇਸ ਖਬਰ ਨੂੰ ਪਿਕ ਕੀਤਾ, ਕਿਉਂਕਿ ਬਾਕੀ ਤਾਂ ਇਹ ਕਰਦੇ ਹੀ ਨੇ ਸਰਵੇਲੈਂਸ, ਕਿਹਦਾ ਇੱਥੇ ਸਾਡੇ ਘਰਾਂ 'ਚ ਵੀ ਜਿਹੜਾ ਬੈਡਰੂਮ 'ਚ ਵੀ ਬੜੇ ਹੋਏ ਨੇ, ਤੁਹਾਨੂੰ ਨਹੀਂ ਪਤਾ ਹੈ ਵੀ ਤੁਹਾਡਾ
ਫੋਨ ਟੈਪ ਹੋ ਰਿਹਾ, ਤੁਸੀਂ ਇੱਕ ਅੱਖਰ ਵੀ ਟਾਈਪ ਕਰੋਗੇ, ਗੂਗਲ ਤੇ ਕਰੋਗੇ, ਕਿਹੜੇ ਸਾਈਟ ਤੇ ਗਏ ਹੋ, ਇਹ ਸਾਰੇ ਦੇ ਉੱਤੇ ਇਹ ਮਾਮੇ ਬੈਠੇ ਹੋਏ ਨੇ, ਇਹਨਾਂ ਨੂੰ ਪਤਾ ਹੁੰਦਾ ਹੈ ਵੀ ਕੌਣ ਕਿੱਥੋਂ ਟ੍ਰੈਫਿਕ ਆਇਆ। ਸੋ ਇਹ ਗੱਲ ਈਵਨ ਚਾਈਨਾ ਜਾਂ ਰਸ਼ੀਆ ਦਾ ਤਾਂ ਖੁੱਲ੍ਹ ਕੇ ਹੀ ਕਹਿਣਾ ਕਿ ਗੂਗਲ ਜਿਹੜੀ ਹੈ ਉਹ CIA ਦਾ ਫਰੰਟ ਹੈ, ਉਹ ਇੱਕ ਵੱਖਰਾ ਵਿਸ਼ਾ ਹੈ। ਪੰਜਵੀਂ ਜਿਹੜੀ ਵੱਡੀ ਪਾਰਟੀ ਜਿਸ ਦੇ ਪ੍ਰਧਾਨ ਮੰਤਰੀ ਨੂੰ ਹੁਣ ਆਪਣੀ ਗਲਵਕੜੀ ਚ ਲੈਣ ਲਈ ਓਬਾਮਾ ਦੀਆਂ ਬਾਹਾਂ ਜਿਹੜੀਆਂ ਨੇ ਉਹ ਜਿਵੇਂ ਪੰਜਾਬੀ ਚ ਕਹਿੰਦੇ ਨੇ ਕਿ ਵੀ ਖੁੱਲੀਆਂ ਹੋਈਆਂ ਨੇ ਜੀ, ਉਹ ਹੈ BJP। ਹੁਣ ਇਸ ਗੱਲ ਨੇ ਆਲਰੇਡੀ ਇੰਡੀਅਨ ਮੀਡੀਆ ਦੀ ਅੱਜ ਮੇਨ ਖਬਰ ਹੈ, ਬੜਾ ਰੌਲਾ ਪਿਆ ਹੋਇਆ ਹੈ ਕਿ ਵੀ ਇੱਕ ਪਾਸੇ ਵੀ ਇਹ ਕਿਵੇਂ, ਔਰ ਇਹ ਵੀ ਨਾਲ ਹੀ ਆ ਗਿਆ ਕਿ ਜਿਹੜੀ ਮੋਦੀ ਦੀ ਵਿਜ਼ਿਟ ਹੈ ਅਮਰੀਕਾ 'ਚ, ਇਸ ਦੇ ਉੱਤੇ ਇਸ ਗੱਲ ਦਾ ਪ੍ਰਭਾਵ ਪਏਗਾ ਕਿ ਅਮਰੀਕਾ ਦੀ ਟੌਪ ਜਿਹੜੀ ਨੈਸ਼ਨਲ ਸਿਕਿਉਰਿਟੀ ਏਜੰਸੀ ਹੈ ਉਹ 4 ਸਾਲ ਪਹਿਲਾਂ ਤਾਂ ਇਸ ਜਥੇਬੰਦੀ ਨੂੰ ਦਹਿਸ਼ਤਗਰਦ ਜਥੇਬੰਦੀ ਦੇ ਖਾਤੇ 'ਚ ਰੱਖ ਕੇ BJP ਨੂੰ, ਇਹਦੇ 'ਚ ਇਸ ਗੱਲ ਦਾ ਧਿਆਨ ਰਿਹਾ, RSS ਨਹੀਂ ਹੈ। ਜੇ RSS ਹੁੰਦਾ ਹੈ ਫਿਰ ਤਾਂ ਹੁੰਦਾ ਹੈ ਜੀ ਕਿ ਉਹ ਫੰਡਾਮੈਂਟਲਿਸਟ ਜਾਂ ਫਲਾਣਾ ਔਰ ਗੁਜਰਾਤ ਰਾਇਟਸ ਔਰ ਗੁਜਰਾਤ ਕਿਲਿੰਗਸ ਉਹਦੇ ਨਾਲ ਸੰਬੰਧ ਹੈ। ਸੋ ਜੇ BJP 4 ਸਾਲ ਪਹਿਲਾਂ ਅਮਰੀਕਾ ਦੀ ਸਿਕਿਉਰਿਟੀ ਏਜੰਸੀ ਦੀਆਂ ਨਿਗਾਹਾਂ 'ਚ ਇੱਕ ਦਹਿਸ਼ਤਗਰਦ ਜਥੇਬੰਦੀ ਸੀ, ਜਿਹਦੇ ਵਿੱਚ ਹੁਣ ਕਿਸੇ ਮੁਲਕ ਦੀ ਕਿਸੇ ਪੋਲੀਟੀਕਲ ਪਾਰਟੀ ਦੀ ਜਸੂਸੀ ਕਰਨਾ ਤਾਂ ਜ਼ਾਹਰ ਹੈ ਵੀ ਉਹ ਕਿੰਨਾ ਖਤਰਨਾਕ ਉਸ ਨੂੰ ਮੰਨਦੇ ਹੋਣਗੇ। ਤੇ ਹੁਣ ਐਸੀ ਕੀ ਤਬਦੀਲੀ ਹੋ ਗਈ 2010 ਤੋਂ ਬਾਅਦ 2014 ਤੱਕ ਪਹੁੰਚਦੇ ਆ ਕਿ ਨਰਿੰਦਰ ਮੋਦੀ ਨੂੰ ਓਬਾਮਾ ਇਨਵਾਈਟ ਵੀ ਕਰ ਰਿਹਾ ਹੈ, US ਕਾਂਗਰਸ ਦੇ ਦੋਨੋਂ ਜਿਹੜੇ ਹਾਊਸ ਨੇ ਉਹਦੀ ਸਾਂਝਾ ਉਹਨੂੰ ਐਡਰੈਸ ਵੀ ਕਰਵਾਉਣਾ ਚਾਹੁੰਦੇ ਨੇ। ਸੋ ਲੇਕਿਨ ਜ਼ਾਹਰ ਹੈ ਕਿ ਵੀ ਜਿਵੇਂ ਇੱਕ ਸਾਡੀ ਪੰਜਾਬੀ 'ਚ ਐਕਸਪ੍ਰੈਸ਼ਨ ਯੂਜ਼ ਹੁੰਦਾ ਹੈ ਕਿ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ। ਹੁਣ ਇਹਦਾ ਮਤਲਬ ਮੈਨੂੰ ਵੀ ਬੜੀ ਦੇਰ ਬਾਅਦ ਹੀ ਸਮਝ ਆਇਆ, ਕਿਉਂਕਿ ਜਿਹੜਾ ਉਹਦਾ ਅੱਗੇ ਦੰਦ ਹੁੰਦਾ ਜਿਹਦੇ 'ਚੋਂ ਸਾਰਾ ਹਾਥੀ ਦੰਦ ਦੀਆਂ ਚੀਜ਼ਾਂ ਬਣਦੀਆਂ ਨੇ, ਉਹਦੇ ਨਾਲ ਉਹ ਖਾਂਦਾ ਨਹੀਂ। ਹੁਣ ਦੰਦ ਅਸੀਂ ਆਮ ਤੌਰ ਤੇ ਖਾਣ ਲਈ ਇਸਤੇਮਾਲ ਕਰਦੇ ਹਾਂ, ਉਹ ਜਿਹੜਾ ਉਸ ਦਾ ਜਿਸ 'ਚੋਂ ਆਈਵਰੀ ਹੈ, ਉਹ ਜਿਹੜਾ ਉਸ ਆਈਵਰੀ ਟੂਥ ਹੈ ਉਹ ਖਾਣ ਲਈ ਨਹੀਂ ਹੈ। ਬਹੁਤੇ ਸਮਝਦੇ ਨੇ ਵੀ ਇਹਨੂੰ ਕਹਿੰਦੇ ਤਾਂ ਉਹਨੂੰ ਵੀ ਹਾਥੀ ਦੰਦ ਹੀ ਨੇ ਕਿ ਜੀ ਹਾਥੀ ਦੰਦ ਦੀਆਂ ਬਣੀਆਂ ਚੀਜ਼ਾਂ, ਹਾਥੀ ਦੰਦ ਦਾ ਇਹ, ਪਰ ਖਾਣ ਵਾਲੇ ਦੰਦ ਉਹਦੇ ਹੋਰ ਹੁੰਦੇ ਨੇ। ਸੋ ਇਹ ਹੁਣ ਜ਼ਾਹਰ ਹੋ ਗਿਆ ਵੀ ਇਹ ਜਿਹੜਾ ਮੋਦੀ ਨੂੰ ਸੱਦਿਆ, ਇਹ ਜਿਹੜਾ ਬਾਹਰ ਹੈ ਹਾਥੀ ਦੰਦ ਦਿਖਾਣ ਵਾਲਾ ਉਹ ਹੈ, ਖਾਣ ਵਾਲੇ ਦੰਦ ਤਾਂ ਇਹ ਨੇ ਜਿਹੜੇ 2010 ਦੇ ਵਿੱਚ ਅਮਰੀਕਾ ਨੇ ਆਪਣੀ ਸਿਕਿਉਰਿਟੀ ਏਜੰਸੀ ਨੂੰ ਕਿਹਾ ਵੀ ਇਹਨਾਂ ਦੇ ਸਰਵੇਲੈਂਸ ਕਰੋ, ਇਹਨਾਂ ਦੀ ਜਸੂਸੀ ਕਰੋ, ਇਹ ਕੀ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਵੀ ਜੇ ਇਸ ਗੱਲ ਨੂੰ ਆਧਾਰ ਬਣਾ ਲਈਏ ਸੋ ਇਸ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਬਿਲਕੁਲ ਮੋਦੀ ਪ੍ਰਤੀ ਇੱਕਦਮ ਕੌਜ਼ੀਨੈਸ ਦਾ ਆਣਾ, ਇੱਕਦਮ ਉਹਦੇ 'ਚ ਗਰਮਾਹਟ ਦਿਖਾਣਾ, ਇਹ ਇੱਕ ਘਟੀਆ ਜਿਹੀ ਹਰਕਤ ਹੈ। ਇਸ ਦਾ ਇੱਕ ਕਾਰਪੋਰੇਟ ਅਮਰੀਕਾ ਦੇ ਵਿੱਚ ਵੀ ਭਾਵੇਂ ਪਾਵਰਫੁਲ ਤਾਂ ਹਮੇਸ਼ਾ ਹੀ ਰਹੇ ਨੇ ਵਪਾਰੀ ਘਰਾਣੇ, ਬਟ ਲੇਟਲੀ ਅਸੀਂ ਦੇਖਦੇ ਹਾਂ ਵੀ ਓਬਾਮਾ ਐਡਮਿਨਿਸਟ੍ਰੇਸ਼ਨ ਨੇ ਆਪਣੇ ਇਸ ਸਭ ਦੇ ਬਾਵਜੂਦ ਕਿ ਇੱਕ ਬੜਾ ਕਲੀਨ ਸਟਾਰਟ ਕੀਤਾ। ਸਾਨੂੰ ਵੀ ਖੁਸ਼ੀ ਸੀ ਕਿ ਇੱਕ ਮਾਈਨੋਰਿਟੀ ਕਮਿਊਨਿਟੀ 'ਚੋਂ ਆਇਆ, ਅਸੀਂ ਸਕਸੈਸ ਚਾਹੁੰਦੇ ਸੀ, ਅੱਜ ਵੀ ਚਾਹੁੰਦੇ ਜੀ, ਲੇਕਿਨ ਇਹਦੇ ਬਾਵਜੂਦ ਪੈਂਟਾਗਨ ਜਿਹੜਾ ਫੌਜੀ ਮਸਲਿਆਂ ਦੇ ਉੱਤੇ ਜਿਸ ਦੀ ਪਕੜ ਹੈ ਔਰ ਜਿਹੜੇ ਫੈਸਲੇ ਲੈਣ ਦੇ ਵਿੱਚ ਇਹਨਾਂ ਦਾ ਫਾਈਨਲ ਵਰਡ ਹੁੰਦਾ, ਪਲੱਸ ਇਹ ਜਿਹੜਾ ਕਾਰਪੋਰੇਟ ਅਮਰੀਕਾ ਵੱਡੇ ਸਨਅਤੀ ਘਰਾਣੇ ਨੇ, ਇਹ ਜਿਹੜੇ ਨੇ ਇਹਨਾਂ ਦੀ ਦਿਲਚਸਪੀ ਜਿਹਦੇ 'ਚ ਹੁੰਦੀ ਹੈ ਉਧਰ ਨੂੰ ਜੇ ਧੱਕ ਕੇ ਲੈ ਜਾਂਦੇ ਨੇ। ਪਰ ਇਹ ਗੱਲ ਕਾਫੀ ਅਹਿਮ ਹੈ ਔਰ ਅਸੀਂ ਸਮਝਦੇ ਹਾਂ ਕਿ ਮੋਦੀ ਦੇ ਦੌਰੇ ਦੀ ਪਹਿਲਾਂ ਹੀ ਕਾਫੀ ਫੂਕ ਇਸ ਗੱਲ ਨੇ ਕੱਢ ਦਿੱਤੀ ਹੈ ਔਰ ਇਹ ਗੱਲ ਸਾਹਮਣੇ ਆ ਗਈ ਹੈ ਕਿ BJP ਨੂੰ ਅਮਰੀਕਾ ਦੇ ਅੰਦਰੂਨੀ ਜਿਹੜੇ ਹਲਕੇ ਨੇ ਔਰ ਖਾਸ ਤੌਰ ਤੇ ਇਹਨਾਂ ਦੇ ਡਿਸੀਜਨ ਮੇਕਰ ਔਰ ਇੰਟੈਲੀਜੈਂਸ ਵਾਲੇ ਉਹ ਇੱਕ ਦਹਿਸ਼ਤਗਰਦ ਜਥੇਬੰਦੀ ਸਮਝਦੇ ਨੇ। ਇਸਲਾਮਿਕ ਬ੍ਰਦਰਹੁੱਡ ਦੇ ਪੈਮਾਨੇ ਤੇ, ਆਮਲ ਦੇ ਪੈਮਾਨੇ ਤੇ, ਬੋਲੀਵਾਈਜੇਸ਼ਨ ਕੰਟੀਨੈਂਟਲ ਕੋਆਰਡੀਨੇਸ਼ਨ ਦੇ ਪੈਮਾਨੇ ਤੇ, ਔਰ ਇਹ ਸਾਰੇ ਚੋਂ ਜਿਹੜਾ ਇਹਨਾਂ ਦਾ ਜਿਹੜਾ ਦੌਰਾ ਹੈ ਉਸ ਦੀ ਇੱਕ ਫੇਲਿਓਰ ਦਾ ਸਿੰਪਟਮ ਜਿਹੜਾ ਉਹ ਪਹਿਲਾਂ ਹੀ ਸਾਹਮਣੇ ਆ ਗਿਆ ਜੀ। ਦੂਸਰੀ ਗੱਲ ਜਿਹਦੇ ਬਾਰੇ ਹਾਲਾਂ ਸਾਡੇ ਤੋਂ ਪੁੱਛਿਆ ਤਾਂ ਕਾਫੀ ਸਮੇਂ ਤੋਂ ਜਾਣਦਾ ਰਿਹਾ, ਪਰ ਇਸ ਕਿਉਂਕਿ ਅੱਜ ਕੱਲ੍ਹ ਇਹ ਬੜਾ ਖਬਰਾਂ 'ਚ ਹੈ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਕੋਈ ਸ਼ਾਇਦ 6 ਜੁਲਾਈ ਨੂੰ ਕਨਵੈਨਸ਼ਨ ਹੋ ਰਹੀ ਹੈ। ਇਹ ਖਬਰਾਂ ਨੇ ਕਿ ਹਰਿਆਣੇ ਦਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਕਾਂਗਰਸ ਸਰਕਾਰ ਕਿਉਂਕਿ ਅਸੈਂਬਲੀ ਚੋਣਾਂ ਹੋਣੀਆਂ ਨੇ ਹਰਿਆਣੇ 'ਚ ਕੁਝ ਸਮਾਂ ਬਾਅਦ, ਮਹਾਰਾਸ਼ਟਰ 'ਚ ਵੀ ਹੋਣੀਆਂ ਨੇ, ਪਰ ਹਰਿਆਣੇ ਦੇ ਕੌਂਟੈਕਸਟ 'ਚ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਹੈ ਉਹ ਅੱਡ ਬਣਾਉਣਾ ਚਾਹੁੰਦਾ ਜੀ। ਔਰ ਇਸ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਕਮੇਟੀ ਜਾਂ ਬਾਦਲ ਜਾਂ ਉਹਨਾਂ ਦੀਆਂ ਤੇ ਬਿਆਨਬਾਜ਼ੀਆਂ ਕਾਫੀ ਦੇਰ ਤੋਂ ਸੀ, ਹੁਣ ਤੇਜ਼ ਤਿੱਖੀਆਂ ਹੋਈਆਂ
ਇਉਂ ਵੀ ਨਜ਼ਰ ਆ ਰਿਹਾ ਵੀ ਜਥੇਦਾਰ ਅਕਾਲ ਤਖਤ ਸਾਹਿਬ ਸਿੱਧੇ ਤੌਰ ਤੇ ਨਿਰਪੱਖਤਾ ਨੂੰ ਪਾਸੇ ਰੱਖ ਕੇ ਉਹਨਾਂ ਨੇ ਤਲਬ ਵੀ ਕਰ ਲਿਆ। ਕਿਹਾ ਤਾਂ ਇਹ ਗਿਆ ਜੀ ਉਹਨਾਂ ਨੂੰ ਸਲਾਹ ਲਈ ਸੱਦਿਆ, ਜਿਹੜੇ ਹਰਿਆਣੇ ਦੇ ਸਿੱਖ ਲੀਡਰ ਨੇ, ਦਿਦਾਰ ਸਿੰਘ ਨਲਵੀ ਹੈ, ਇੱਕ ਹੋਰ ਝਿੰਡਾ ਹੈ ਸ਼ਾਇਦ, ਕੀ ਨਾਂ ਉਹਨਾਂ ਦਾ ਫਸਟ ਟਾਈਮ, ਉਹਨਾਂ ਨੂੰ। ਔਰ ਇਹ ਵੀ ਖਬਰਾਂ ਨੇ ਕਿ ਵੀ ਜਿਹੜੇ 2-3 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਾਦਲ ਦਲ ਨਾਲ ਸੰਬੰਧਿਤ ਹਰਿਆਣੇ ਤੋਂ ਚੁਣੇ ਗਏ ਸੀ, ਉਹਨਾਂ ਨੇ ਵੀ ਪਾਰਟੀ ਪੋਜੀਸ਼ਨਾਂ ਛੱਡ ਦਿੱਤੀਆਂ। ਉਹ ਵੱਖਰੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਐਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਹਮਾਇਤੀ ਬਣ ਗਏ ਨੇ। ਇਸ ਗੱਲ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਅਕਾਲ ਤਖਤ ਜਥੇਦਾਰ ਸਿੱਧੇ ਤੌਰ ਤੇ ਉਹਨਾਂ ਨਾਲ ਗੱਲਬਾਤ ਦੇ ਬਹਾਨੇ ਉਹਨਾਂ ਨੂੰ ਕਹਿਣਗੇ ਕਿ ਜੀ ਇਹ ਤੁਸੀਂ ਬੰਦ ਕਰੋ ਇਹ ਬਣਾਉਣਾ। ਜੇ ਐਸਾ ਨਹੀਂ ਹੁੰਦਾ ਤੇ ਉਹ ਉਹਨਾਂ ਨੂੰ ਤਨਖਾਹੀਆ ਵੀ ਐਲਾਨ ਸਕਦੇ ਨੇ। ਸੋ ਕਿਸੇ ਹੱਦ ਤੱਕ ਵੀ ਉਹਨੂੰ ਰੋਕਣ ਦੇ ਲਈ ਜਾਣਗੇ ਜੀ। ਹੁਣ ਸਾਨੂੰ ਇਹ ਪੁੱਛਿਆ ਗਿਆ, ਕੁਝ ਫੋਨ ਕਾਲਸ ਵੀ ਨੇ, ਕੁਝ ਰਾਈਟ ਅਪਸ ਵੀ ਨੇ। ਸੋ ਬਜਾਏ ਕਿ ਅਸੀਂ ਕੱਲੇ ਦੀ ਖਬਰ ਦੀ ਡਿਟੇਲ 'ਚ ਜਾਂਦੇ ਜਾਂ ਲਿਖਤ ਦੇ, ਮੈਂ ਇਸ ਨੂੰ ਮੁੱਖ ਵਿਸ਼ੇ ਦੇ ਤੌਰ ਦੇ ਉੱਤੇ ਚੁਣਿਆ ਡਿਸਕਸ਼ਨ ਦੇ ਲਈ ਕਿ ਵੀ ਤੁਹਾਡੀ ਕੀ ਰਾਏ ਹੈ। ਦੇਖੋ, ਅਸੀਂ ਸਮਝਦੇ ਹਾਂ ਕਿ 1925 ਦੇ ਵਿੱਚ ਗੁਰਦੁਆਰਾ ਐਕਟ ਹੋਣ ਦੇ ਵਿੱਚ ਆਇਆ, ਉਹਦੇ ਲਈ ਲਗਭਗ 4 ਸਾਲ 4.5 ਸਾਲ ਅੱਡ-ਅੱਡ ਮੋਰਚਿਆਂ ਰਾਹੀਂ ਸਿੱਖਾਂ ਨੇ ਬਹੁਤ ਕੁਰਬਾਨੀਆਂ ਕੀਤੀਆਂ। ਉਹ ਗੁਰੂ ਕੇ ਬਾਗ ਦਾ ਮੋਰਚਾ, ਨਨਕਾਣਾ ਸਾਹਿਬ ਦਾ ਸਾਕਾ, ਚਾਬੀਆਂ ਦਾ ਮੋਰਚਾ, ਜੈਤੋ ਦਾ ਮੋਰਚਾ ਜੀ। ਮਹੰਤਾਂ ਤੋਂ ਗੁਰਦੁਆਰੇ ਲਏ ਕਿਉਂਕਿ ਮਹੰਤ ਬਦ ਚਲਨ ਸਨ। ਮਹੰਤ ਜਿਹੜੇ ਨੇ ਉਹਨੂੰ ਨਿੱਜੀ ਜਾਇਦਾਦ ਸਮਝਦੇ ਸੀ ਗੁਰਦੁਆਰਿਆਂ ਨੂੰ, ਔਰ ਹਿੰਦੂਆਈਜ਼ਡ ਸੀ, ਪੂਰੀ ਤਰ੍ਹਾਂ ਹਿੰਦੂ ਜਿਹੜੀਆਂ ਨੇ ਉਹ ਆਪਣੇ ਆਪ ਨੂੰ ਐਲਾਨਦੇ ਸੀ। ਸੋ ਸਿੱਖਾਂ ਦੇ ਵਿੱਚ ਇੱਕ ਉਤਸ਼ਾਹ ਸੀ ਕੁਰਬਾਨੀ ਲਈ ਵੀ, ਕੁਰਬਾਨੀਆਂ ਕੀਤੀਆਂ ਵੀ, ਔਰ ਇਸ ਗੱਲ ਦੀ ਆਸ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਦੇ ਔਰ ਗੁਰਦੁਆਰਾ ਐਕਟ ਦੇ ਥੱਲੇ ਉਸ ਖਿੱਤੇ ਦੇ ਸਾਰੇ ਇਤਿਹਾਸਕ ਗੁਰਦੁਆਰੇ ਜਿਹੜੇ ਸਨ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ 'ਚ ਆ ਗਏ ਜੀ। ਉਹਦੇ 'ਚ ਸਿੱਖ ਰਿਆਸਤਾਂ ਵਿਚਲੇ ਗੁਰਦੁਆਰੇ ਨਹੀਂ ਸੀ, ਜਿਵੇਂ ਪਟਿਆਲਾ, ਨਾਭਾ, ਜੀਂਦ, ਉਹ ਤੋਂ ਕਿਉਂਕਿ ਰਿਆਸਤਾਂ ਇੰਡੀਪੈਂਡੈਂਟ ਸੀ। ਇਸੇ ਤਰ੍ਹਾਂ ਉਸ ਜ਼ਮਾਨੇ ਦੇ ਵਿੱਚ ਜਿਵੇਂ ਅੱਜ ਦਿੱਲੀ ਦੇ ਵਿੱਚ ਬੜੇ ਫਲਰਿਸ਼ਿੰਗ ਨੇ, ਹਰ ਪੱਖੋਂ ਕਰੋੜਾਂ ਦੀ ਆਮਦਨ ਹੈ, ਉਦੋਂ ਸਿੱਖ ਦਿੱਲੀ 'ਚ ਬਹੁਤ ਜ਼ਿਆਦਾ ਨਹੀਂ ਸੀ। 1947 ਤੋਂ ਬਾਅਦ ਹੀ ਪੱਛਮੀ ਪੰਜਾਬ 'ਚੋਂ ਸਿੱਖ ਆਏ, ਸੋ ਦਿੱਲੀ ਦੇ ਗੁਰਦੁਆਰੇ ਵੀ ਉਹਨਾਂ ਦੇ ਥੱਲੇ ਨਹੀਂ ਸੀ। ਪਰ ਪਾਕਿਸਤਾਨ ਵਿਚਲੇ ਬਹੁਤ ਸਾਰੇ ਗੁਰਦੁਆਰੇ ਜਿਨ੍ਹਾਂ 'ਚ ਅੱਜ ਵੀ ਜਿਹੜੇ ਪਾਕਿਸਤਾਨ 'ਚ 274 ਦੇ ਕਰੀਬ ਇਤਿਹਾਸਕ ਗੁਰਦੁਆਰੇ ਨੇ, ਇਹ ਸ਼੍ਰੋਮਣੀ ਕਮੇਟੀ ਦੇ ਕੰਟਰੋਲ 'ਚ ਹੈ। ਸਭ ਤੋਂ ਵੱਡਾ ਨਨਕਾਣਾ ਸਾਹਿਬ, ਕਿਉਂਕਿ ਉਹਦੇ ਨਾਲ 700 ਮੁਰੱਬਾ ਜ਼ਮੀਨ ਵੀ ਸੀ। ਗੁਰਦੁਆਰੇ ਸਿਰਫ ਗੋਲਕ ਰਾਹੀਂ ਆਮਦਨ ਦਾ ਸਾਧਨ ਨਹੀਂ ਹੁੰਦੇ, ਉਹ ਤਾਂ ਥੋੜਾ ਬਹੁਤ ਹੀ ਹੁੰਦਾ ਹੈ। ਬਹੁਤ ਜ਼ਿਆਦਾ ਹੁੰਦਾ ਜਿਨ੍ਹਾਂ ਦੇ ਨਾਲ ਜ਼ਮੀਨਾਂ ਹੁੰਦੀਆਂ ਨੇ, ਉਹ ਜ਼ਮੀਨਾਂ 'ਚ ਵਾਹੀ ਵੀ ਹੁੰਦੀ ਹੈ ਇੰਡੀਪੈਂਡੈਂਟਲੀ, ਜਿਵੇਂ ਨਨਕਾਣਾ ਸਾਹਿਬ ਹੁੰਦੀ ਸੀ, ਜਾਂ ਜ਼ਮੀਨਾਂ ਠੇਕੇ ਤੇ ਦਿੱਤੀਆਂ ਜਾਂਦੀਆਂ ਨੇ ਜੀ। ਹੁਣ ਬਦਕਿਸਮਤੀ ਇਹ ਹੈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਮੁੱਢਲੇ ਦਿਨਾਂ ਤੋਂ ਹੀ ਉਸ ਦੇ ਧਾਰਮਿਕ ਕਰੈਕਟਰ ਨਾਲੋਂ ਜ਼ਿਆਦਾ ਸਿਆਸੀ ਕਰੈਕਟਰ ਬਣ ਗਏ। ਆਪਸੀ 1930ਵਿਆਂ ਤੋਂ ਲੈ ਕੇ ਕਦੇ ਮਾਸਟਰ ਤਾਰਾ ਸਿੰਘ, ਮਹਿਤਾਬ ਸਿੰਘ ਜਿਹੜਾ ਇੱਕ ਪਾਸੇ ਨੇ, ਪਹਿਲੀਆਂ ਚੋਣਾਂ ਵੇਲੇ ਇਹ ਗੱਲ ਸਾਹਮਣੇ ਆ ਗਈ ਸੀ 1925, ਫਿਰ ਕੋਈ ਸ਼ੇਰ ਸਿੰਘ ਧੜਾ ਬਣ ਗਿਆ, ਕੋਈ ਕਾਂਗਰਸੀ ਊਧਮ ਸਿੰਘ ਨਾਗੋਕੇ, ਦੂਜਾ ਤੀਜਾ। ਸੋ ਕੁੱਲ ਮਿਲਾ ਕੇ ਮੈਂ ਸਮੇਂ ਦੀ ਸੀਮਾ ਨੂੰ ਮੁੱਖ ਰੱਖਦਿਆਂ ਕਹਾਂ ਕਿ 1947 ਤੱਕ ਪਹੁੰਚਦਿਆਂ ਜਿਹੜੀ ਹੈ ਦੇਸ਼ ਵੰਡ ਹੋ ਗਈ। ਹੁਣ ਜਿਹੜੇ 274 ਦੇ ਕਰੀਬ ਗੁਰਦੁਆਰੇ ਜਾਂ ਵੱਡੀ ਆਮਦਨ ਵਾਲੇ ਗੁਰਦੁਆਰੇ ਸੀ ਨਨਕਾਣਾ ਸਾਹਿਬ ਸਮੇਤ, ਉਹ ਪਾਕਿਸਤਾਨ ਦਾ ਹਿੱਸਾ ਬਣ ਗਏ। ਇੱਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਉਹੀ ਰਹੇ ਗੁਰਦੁਆਰੇ ਜਿਹੜੇ ਈਸਟ ਪੰਜਾਬ 'ਚ ਸੀ। ਪਰ 1956 ਦੇ ਵਿੱਚ ਜਦੋਂ ਕਿ ਪੈਪਸੂ, ਜਿਹੜਾ ਪਟਿਆਲਾ ਐਂਡ ਈਸਟਰਨ ਸਟੇਟਸ ਪੰਜਾਬ ਯੂਨੀਅਨ ਦੀਆਂ ਸਟੇਟਾਂ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਮਲੇਰਕੋਟਲਾ, ਕਪੂਰਥਲਾ, ਇਹ ਵੀ ਜਦੋਂ ਪੰਜਾਬ ਦੇ ਵਿੱਚ 1 ਨਵੰਬਰ 1956 ਨੂੰ ਪੈਪਸੂ ਨੂੰ ਤੋੜ ਕੇ ਪੰਜਾਬ 'ਚ ਮਿਲਾ ਦਿੱਤਾ ਗਿਆ ਸੀ, ਤੇ ਫਿਰ ਜਿਹੜੇ ਪੈਪਸੂ ਦੇ ਗੁਰਦੁਆਰੇ ਸੀ, ਜਿਹੜੀਆਂ ਪਹਿਲੀਆਂ ਸਿੱਖ, ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ 'ਚ ਆਏ। ਦਿੱਲੀ ਦੇ ਗੁਰਦੁਆਰਿਆਂ ਦੇ ਵਿੱਚ ਆਪਣੀਆਂ ਲੋਕਲ ਪ੍ਰਬੰਧਕ ਕਮੇਟੀਆਂ ਸੀ, ਪਰ 47 ਤੋਂ ਬਾਅਦ ਸਿੱਖਾਂ ਦੀ ਕਾਫੀ ਆਬਾਦੀ ਦਿੱਲੀ 'ਚ ਗਈ। ਹੁਣ ਚਾਹੀਦਾ ਤਾਂ ਇਹ ਸੀ ਕਿ 1960ਵਿਆਂ 'ਚ ਜਿਹੜੀ, ਔਰ ਮੈਂ ਇਸ ਗੱਲ ਦਾ ਹਾਮੀ ਹਾਂ, ਔਰ ਇਹ ਗੱਲ ਇੱਕ ਸਿੱਖ ਲੀਡਰ ਹੀ ਕਿਹਾ ਕਰਦੇ ਸੀ ਕਿ ਵੀ ਜੇ ਗੁਰਦੁਆਰੇ ਦਾ ਗ੍ਰੰਥੀ ਮਾੜਾ ਹੋਏ ਤੇ ਇਸ ਦਾ ਮਤਲਬ ਇਹ ਨਹੀਂ ਹੈ ਵੀ ਗੁਰਦੁਆਰਾ ਢਾਹ ਦਿਓ ਜੀ, ਸੋ ਗ੍ਰੰਥੀ ਨੂੰ ਬਦਲੋ। ਸੋ ਮੈਂ ਇਹ ਸਮਝਦਾ ਹਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਵਜੂਦ ਕਿ ਅੱਜ ਉੱਥੇ ਬਾਦਲਕਿਆਂ ਦਾ ਕਬਜ਼ਾ ਹੈ ਔਰ ਉਹਨਾਂ ਨੇ ਬਿਲਕੁਲ ਚੰਮਦੀਆਂ ਚਲਾਈਆਂ ਨੇ, ਹਰਿਆਣੇ ਦੇ ਸਿੱਖ ਕਾਫੀ ਹੱਦ ਤੱਕ ਜਸਟੀਫਾਈਡ ਨੇ। ਉਹ ਇਹ ਮਹਿਸੂਸ ਕਰਦੇ ਨੇ ਕਿ ਵੀ ਇੱਥੋਂ ਪੈਸੇ ਇਕੱਠੇ ਕਰਕੇ ਲੈ ਜਾਂਦੇ ਨੇ, ਪੰਜਾਬ ਦੀ ਸਿਆਸਤ ਤੇ ਲਾਉਂਦੇ ਨੇ, ਉੱਥੇ ਉਹ ਉਹਨਾਂ ਦੀ ਨਾ ਗੁਰਦੁਆਰਿਆਂ ਦੇ ਵਿਕਾਸ ਲਈ ਜਾਂ ਐਜੂਕੇਸ਼ਨ ਇੰਸਟੀਟਿਊਸ਼ਨਸ ਵੀ ਜਿਹੜੀਆਂ ਹਰਿਆਣੇ 'ਚ ਇਹਨਾਂ ਨੇ ਬਣਾਈਆਂ, ਉਹਦੇ 'ਚ ਪ੍ਰਾਈਵੇਟ ਟਰਸਟ ਬਣਾ ਦਿੱਤੇ ਨੇ, ਔਰ ਉਹਨਾਂ ਪ੍ਰਾਈਵੇਟ ਟਰਸਟਾਂ ਦੇ ਵਿੱਚ ਇਹਨਾਂ ਦੇ ਆਪਣੇ ਹੀ ਜਿਹੜੇ ਨੇ ਦੁਮ ਛੱਲੇ ਰੱਖੇ ਹੋਏ ਨੇ। ਸੋ ਉਹਨਾਂ ਦੀ ਗੱਲ ਹੱਕ ਬਨਾਜ਼ਬ ਹੈ,
ਲੇਕਿਨ ਜੇ ਅਸੀਂ ਇਸ ਨੀਤੀ ਦੇ ਪਿੱਛੇ ਕੰਮ ਕਰ ਰਹੀ ਸੈਂਟਰਲ ਏਜੰਸੀਆਂ ਦੀ ਲਾਈਨ ਦੇਖੀਏ, ਹੁਣ 1960ਵਿਆਂ ਦੇ ਵਿੱਚ ਜਦੋਂ ਤੱਕ ਦਿੱਲੀ ਦੇ ਗੁਰਦੁਆਰੇ ਕਾਫੀ ਪਾਵਰਫੁਲ ਹੋ ਗਏ, ਇਤਿਹਾਸਕ ਗੁਰਦੁਆਰੇ ਨੇ 10-11 ਦੇ ਕਰੀਬ, ਹੁਣ ਉਹਨਾਂ ਨੇ ਬਜਾਏ ਕਿ ਉਹਨਾਂ ਦਿੱਲੀ ਦੇ ਗੁਰਦੁਆਰਿਆਂ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਨਾਲ ਅਟੈਚ ਕਰਦੇ, ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਹੁਣ ਜ਼ਾਹਰ ਸੀ ਪੰਜਾਬੀ ਅੱਜ ਕਈ ਵਾਰੀ ਸਾਡੀ ਸਟਰਗਲ ਵਾਲੇ ਵੀਰਾਂ ਭੈਣਾਂ ਨੂੰ ਵੀ ਸ਼ਿਕਾਇਤ ਹੁੰਦੀ ਹੈ ਕਿ ਜੀ ਮਰਨ ਲਈ ਪੰਜਾਬ ਦੇ ਸਿੱਖ ਨੇ, ਦਿੱਲੀ ਦੇ ਸਿੱਖ ਤਾਂ ਸਰਕਾਰ ਨਾਲ ਰਲੇ ਹੁੰਦੇ ਨੇ, ਜਾਂ ਉਹ ਸਾਡੇ ਖਾਲਿਸਤਾਨ ਦੇ ਵਿਰੋਧੀ ਨੇ, ਜਾਂ ਇਹ ਵਪਾਰੀ ਸਿੱਖ ਜਿਹੜੇ ਨੇ ਇਹ ਸਾਡੇ ਨਾਲ ਨਹੀਂ ਖਲੋਂਦੇ। ਪਰ ਜੇ ਤੁਸੀਂ ਪੰਜਾਬੀ ਸੂਬੇ ਦਾ ਮੋਰਚਾ ਉਸ ਤੋਂ ਪਹਿਲਾਂ ਅਕਾਲੀ ਲਹਿਰ ਵੇਲੇ ਦੇਖੋ, ਇਹ ਸਿਨੈਰੀਓ ਨਹੀਂ ਸੀ। ਇਹ ਸੈਂਟਰ ਨੇ ਬੜੀ ਚਲਾਕੀ ਦੇ ਨਾਲ ਦਿੱਲੀ ਦੇ ਸਿੱਖਾਂ ਨੂੰ ਪੰਜਾਬ ਦੀ ਮੁੱਖ ਧਾਰਾ ਜਾਂ ਅਕਾਲ ਤਖਤ ਸਾਹਿਬ ਨਾਲੋਂ ਵੀਨ ਅਵੇ ਕਰਨ ਦੇ ਲਈ ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ। ਚਲੋ ਫਿਰ ਵੀ ਲੰਬਾ ਵਕਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਇਸ ਕਿਸਮ ਦੀ ਨੈਗੇਟਿਵਿਟੀ ਤਾਂ ਨਹੀਂ ਕੀਤੀ, ਪਰ ਇੱਕ ਗੱਲ ਸਾਹਮਣੇ ਹੈ, ਹੁਣ ਜਿਹੜੀ ਸਰਨਾ ਤੇ ਬਾਦਲ ਦੀ ਲੜਾਈ ਹੈ, ਜੇ ਇੱਕੋ ਹੀ ਵਿਦਨ ਗਰੁੱਪ ਹੁੰਦਾ ਤਾਂ ਫਿਰ ਗੱਲ ਡਿਫਰੈਂਟ ਹੁੰਦੀ ਹੈ। ਹੁਣ ਜਿਹੜੇ ਇਸ਼ੂਜ਼ ਦੇ ਉੱਤੇ ਇਹ ਖਲੋਤੇ ਹੁੰਦੇ ਨੇ ਉਹਦੇ ਤੇ ਦਿੱਲੀ ਵਾਲੇ ਉਲਟ ਲੈ ਲੈਂਦੇ ਨੇ ਸਟੈਂਡ, ਜਿੱਥੇ ਦਿੱਲੀ ਵਾਲੇ ਠੀਕ ਖਲੋਤੇ ਹੁੰਦੇ ਨੇ ਇਹ ਉਲਟ ਲੈ ਲੈਂਦੇ ਨੇ। ਸੋ ਸਿੱਖਾਂ 'ਚ ਉਹਨਾਂ ਨੇ ਡਿਵੀਜ਼ਨ ਦਾ ਰਸਤਾ ਜਿਹੜਾ ਹੈ ਉਹ ਸਾਫ਼ ਕਰ ਦਿੱਤਾ। ਔਰ ਅੱਜ ਦਿੱਲੀ ਕਮੇਟੀ, ਚਲੋ ਹੁਣ ਤਾਂ ਬਾਦਲ ਕਿਆਂ ਦਾ ਹੀ ਕੰਟਰੋਲ ਹੋ ਗਿਆ ਉੱਥੇ, ਉਹ ਮਨਜੀਤ ਸਿੰਘ ਜੀ ਕੇ ਆ ਗਿਆ, ਇੱਕ ਟੁੱਚਾ ਜਿਹੜਾ ਰੱਖਿਆ ਹੋਇਆ ਉੱਥੇ। ਲੇਕਿਨ ਕੁੱਲ ਮਿਲਾ ਕੇ ਇਹ ਪੋਟੈਂਸ਼ੀਅਲ ਹਮੇਸ਼ਾ ਰਹੇਗਾ ਕਿ ਜੀ ਕੋਈ ਪੰਜਾਬ ਦੀ ਸ਼੍ਰੋਮਣੀ ਕਮੇਟੀ ਫੈਸਲਾ ਕਰੇਗੀ, ਦਿੱਲੀ ਵਾਲੀ ਕਮੇਟੀ ਨੇ ਜੀ ਅਸੀਂ ਨਹੀਂ ਮੰਨਦੇ ਜੀ। ਔਰ ਹੁਣ ਹਰਿਆਣੇ ਦੇ ਵਿੱਚੋਂ ਲਗਭਗ, ਮੈਂ ਜੇ ਗਲਤ ਨਾ ਹੋਵਾਂ ਤਾਂ ਸ਼ਾਇਦ 6 ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਜਾਂਦੇ ਨੇ। ਹਰਿਆਣੇ 'ਚ ਕਾਫੀ ਇਤਿਹਾਸਕ ਗੁਰਦੁਆਰੇ ਨੇ, ਵੱਡੇ ਵੱਡੇ ਗੁਰਦੁਆਰੇ ਨੇ, ਸ਼ੰਭੂ ਬਾਰਡਰ ਤੋਂ ਸ਼ੁਰੂ ਹੋ ਕੇ ਦਿੱਲੀ ਤੱਕ ਹਰਿਆਣਾ ਤੋਂ ਇਤਿਹਾਸਕ ਗੁਰਦੁਆਰੇ ਨੇ। ਹੁਣ ਬਜਾਏ ਕਿ ਇੱਕ ਪਾਸੇ ਅਕਾਲੀਆਂ ਨੇ ਧਰਮ ਯੁੱਧ ਮੋਰਚਾ ਜਾਂ ਉਸ ਤੋਂ ਵੀ ਪਹਿਲਾਂ ਇਹ ਮੰਗ ਸ਼ੁਰੂ ਕੀਤੀ ਸੀ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਏ, ਕਿ ਜਿਹੜੇ ਗੁਰਦੁਆਰੇ ਪੰਜਾਬ, ਹਰਿਆਣਾ, ਹਿਮਾਚਲ ਤੋਂ ਬਾਹਰ ਨੇ, ਜਿਵੇਂ ਪਟਨਾ ਸਾਹਿਬ ਦੀ ਅਲੱਗ ਕਮੇਟੀ ਬਣਾਈ ਹੋਈ ਹੈ, ਉਹ ਵੀ ਅਲੱਗ ਬਣਾਈ ਜਿਹੜੀ ਪਟਨਾ ਸਾਹਿਬ ਮੈਨੇਜਮੈਂਟ ਕਮੇਟੀ, ਹਜ਼ੂਰ ਸਾਹਿਬ ਦੀ ਅੱਡ, ਮਹਾਰਾਸ਼ਟਰ ਕੋਈ ਸਿੱਖ ਬੋਰਡ ਕੀ ਬਣਾਇਆ ਹੋਇਆ। ਹੁਣ ਚਾਹੀਦਾ ਤਾਂ, ਔਰ ਇਸ ਮੰਗ ਨੂੰ ਜਿਹੜਾ ਮੰਨਿਆ ਵੀ ਗਿਆ ਸੀ ਗੁਰਦੁਆਰਾ ਐਕਟ ਬਣਾਉਣ ਨੂੰ, ਬੇਸ਼ੱਕ ਰਾਜੀਵ ਲੌਂਗੋਵਾਲ ਅਕੋਰਡ ਕਦੇ ਵੀ ਜਿਹੜਾ ਉਹ ਲਾਗੂ ਨਹੀਂ ਕੀਤਾ ਗਿਆ, ਪਰ ਉਹਦੇ 'ਚ ਮੰਗ ਮੰਨੀ ਗਈ ਸੀ। ਹੁਣ ਚਾਹੀਦਾ ਤਾਂ ਇਹ ਹੈ ਕਿ ਵੀ ਭਾਰਤ ਭਰ ਦੇ ਵਿੱਚ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਇੱਕ ਸੁਚਾਰੂ ਕਮੇਟੀ ਦੇ ਕੋਲ ਆਏ, ਧਰਮ ਪ੍ਰਚਾਰ ਨੂੰ ਸਾਹਮਣੇ ਰੱਖ ਕੇ ਉਸ ਦਾ ਪ੍ਰਚਾਰ ਹੋਏ। ਹੁਣ ਮੰਗ ਤਾਂ ਕਰ ਦਿੱਤੀ ਸੀ ਬਾਦਲ ਕਿਆਂ ਨੇ ਜਾਂ ਅਕਾਲੀਆਂ ਨੇ ਜੀ ਆਲ ਇੰਡੀਆ ਗੁਰਦੁਆਰਾ ਐਕਟ ਬਣੇ, ਪਰ ਜਦੋਂ ਉਹਦਾ ਖਰੜਾ ਤਿਆਰ ਹੋਇਆ, ਵਾਜਪਾਈ ਸਰਕਾਰ ਦੇ ਵੇਲੇ ਦੀ ਸ਼ਾਇਦ ਗੱਲ ਹੈ 2000 ਦੇ ਬਿਗਨਿੰਗ ਜੀ, ਤੇ ਅਕਾਲੀਆਂ ਨੂੰ ਕਿਸੇ ਨੇ ਅੰਦਰੋਂ ਇਹ ਗੱਲ ਕਹੀ, ਭਾਵੇਂ ਇਹਨਾਂ ਨੇ ਰੌਲਾ ਤਾਂ ਖਰੜੇ ਤੋਂ ਪਾਇਆ ਕਿ ਜੀ ਹਰਬੰਸ ਸਿੰਘ ਨੇ ਤਿਆਰ ਕੀਤਾ ਹੈ ਆਹ ਕਲੌਜ਼ ਐਂਟੀ ਸਿੱਖ, ਪਰ ਅਕਾਲੀ ਉਹਦੇ ਚੋਂ ਦੌੜੇ ਇਸ ਲਈ ਬਾਦਲ ਟੱਬਰ ਨੂੰ ਇਹ ਰਿਅਲਾਈਜ਼ ਹੋਇਆ ਕਿ ਜੇ ਬਾਹਰਲੇ ਸਿੱਖ ਮੈਨੇਜਮੈਂਟ ਇਸ਼ੂਜ਼ ਦੇ ਵਿੱਚ ਆਣਗੇ ਤੇ ਫਿਰ ਜਿਹੜੀ ਇਹ ਚੰਮਦੀਆਂ ਚਲਾਉਂਦੇ ਨੇ, ਜਿਵੇਂ ਇਹਨਾਂ ਨੇ ਪ੍ਰਾਈਵੇਟ ਆਪਣੇ ਆਪ ਨੂੰ ਕਾਰਪੋਰੇਸ਼ਨ ਬਣਾ ਕੇ ਤੇ ਰਨ ਕਰ ਰਹੇ ਨੇ ਸਿੱਖ ਅਫੇਅਰਸ ਨੂੰ, ਸ਼੍ਰੋਮਣੀ ਕਮੇਟੀ ਨੂੰ, ਇਹਨਾਂ ਦੀ ਗੱਲ ਚੱਲੇਗੀ ਨਹੀਂ। ਸੋ ਇਹਨਾਂ ਨੇ ਆਨੇ ਬਹਾਨੇ ਉਹਨੂੰ ਸੈਬੋਟਾਜ ਕਰ ਦਿੱਤਾ ਔਰ ਉਹ ਮੰਗ ਵੀ ਨਹੀਂ ਕੀਤੀ। ਹੁਣ ਜਦੋਂ ਹਰਿਆਣੇ ਦੇ ਸਿੱਖ ਪਿਛਲੇ ਕੁਝ ਸਾਲਾਂ ਤੋਂ ਇਸ ਦੇ ਉੱਤੇ ਅੜ ਗਏ ਕਿ ਇਹ ਸਾਡੇ ਨਾਲ ਮਿਸਬਿਹੇਵ ਵੀ ਕਰਦੇ ਨੇ, ਕੋਈ ਇੱਥੇ ਸਿੱਖੀ ਦੇ ਪ੍ਰਚਾਰ ਦਾ ਪ੍ਰਬੰਧ ਵੀ ਨਹੀਂ ਹੈ ਔਰ ਸਾਡੀ ਅੱਡ ਕਮੇਟੀ ਬਣਾਓ। ਮਨਮੋਹਨ ਸਿੰਘ ਸਰਕਾਰ ਦੇ ਵੇਲੇ ਵੀ, ਕਿਉਂਕਿ ਹੁੱਡਾ ਹੀ ਚੀਫ ਮਿਨਿਸਟਰ ਸੀ ਪਹਿਲਾਂ ਵੀ, ਇੱਕ ਸਟੇਜ ਦੇ ਉੱਤੇ ਹੁੱਡੇ ਨੇ ਫੈਸਲਾ ਕਰ ਲਿਆ ਸੀ ਬਣਾ ਦੇਣੀ ਹੈ, ਪਰ ਮਨਮੋਹਨ ਸਿੰਘ ਜਿਹੜਾ ਉਹ ਦਿਲੋਂ ਨਹੀਂ ਸੀ ਚਾਹੁੰਦਾ, ਔਰ ਮੈਂ ਸਮਝਦਾ ਵੀ ਇਹ ਚੰਗੀ ਗੱਲ ਸੀ। ਉਹਦਾ ਸ਼ਾਇਦ ਕਾਰਨ ਇਹ ਵੀ ਹੋਏ ਕਿ ਮਨਮੋਹਨ ਸਿੰਘ ਦੇ ਪਿਤਾ ਨੇ ਜੈਤੋ ਦੇ ਮੋਰਚੇ ਵੇਲੇ ਗ੍ਰਿਫਤਾਰੀ ਦਿੱਤੀ ਸੀ, ਔਰ ਭਾਵੇਂ ਉਹਨੇ ਕਦੇ ਪਾਰਲੀਮੈਂਟ 'ਚ ਇਹ ਨਹੀਂ ਕਿਹਾ ਕਿ ਜੀ ਮੇਰਾ ਪਿਤਾ ਗੁਰਦੁਆਰਾ ਰਿਫਾਰਮ ਮੂਵਮੈਂਟ, ਉਹਨੇ ਕਿਹਾ ਜੀ ਮੈਂ ਵੀ ਇੱਕ ਫਰੀਡਮ ਫਾਈਟਰ ਪਿਓ ਦਾ ਪੁੱਤਰ ਹੈ, ਇੱਦਾਂ ਦਾ ਇੱਕ ਬਿਆਨ ਦਿੱਤਾ ਹੈ। ਮੈਂ ਕਿਹਾ ਇਹਦੇ ਮੂੰਹ ਗੁਰਦੁਆਰਾ ਨਿਕਲਦਿਆਂ ਵੀ ਸ਼ਰਮ ਆਉਂਦੀ ਹੈ ਕਿ ਵੀ ਕੱਲ ਨੂੰ ਇਹੀ ਨਾ ਮੈਨੂੰ ਕਹਿਣ ਲੱਗ ਜਾਣ ਕਿ ਜੀ ਤੇਰਾ ਪਿਓ ਇੰਨਾ ਧਾਰਮਿਕ ਸੀ ਕਿ ਉਹਨੇ ਗ੍ਰਿਫਤਾਰੀ ਦਿੱਤੀ ਸੀ ਜੀ। ਸੋ ਉਦੋਂ ਮਨਮੋਹਨ ਸਿੰਘ ਨੇ ਇਹਨੂੰ ਪਰਮਿਸ਼ਨ ਨਹੀਂ ਦਿੱਤੀ, ਜਾਂ ਇਹ ਬਾਦਲ ਜਾ ਕੇ ਇਹਨੂੰ ਬਲੈਕਮੇਲ ਕਰਨ ਦੀ ਤਾਂ ਜਾਂਚ ਹੈ ਨਾ ਕਿ ਜੀ ਅੱਤਵਾਦ ਫੇਰ ਆ ਜਾਏਗਾ, ਇਹ ਕਹਿ ਕੇ ਸੋਨੀਆ ਗਾਂਧੀ ਨੂੰ ਡਰਾ ਦਿੰਦੇ। ਪਰ ਹੁਣ ਇਉਂ ਲੱਗਦਾ ਹੈ ਕਿ ਹਰਿਆਣਾ ਸਰਕਾਰ ਅਸੈਂਬਲੀ ਚੋਣਾਂ ਆਉਣ ਤੋਂ ਪਹਿਲੇ ਪਿਛਲੀਆਂ ਚੋਣਾਂ ਵੇਲੇ ਇਹ ਪ੍ਰੋਮਿਸ ਕੀਤਾ ਸੀ ਕਾਂਗਰਸ ਨੇ ਕਿ ਹਰਿਆਣੇ ਦੇ ਸਿੱਖਾਂ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇਗੀ, ਔਰ ਹੁਣ ਇਹ ਲੱਗਦਾ ਹੈ ਕਿ ਵੀ ਇਸ ਨੂੰ ਬਣਾਉਣ ਦੀਆਂ ਕਾਫੀ ਜਿਹੜੀਆਂ ਸੰਭਾਵਨਾਵਾਂ ਨੇ ਸਨ ਉਹ ਨੇੜੇ ਆ ਗਈਆਂ। ਪਹਿਲਾਂ ਉਹਨੇ ਕਮੇਟੀ ਬਣਾਈ ਹਰਿਆਣਾ ਸਰਕਾਰ ਨੇ, ਸ਼ਾਇਦ ਉਹਨਾਂ ਦਾ ਫਾਈਨੈਂਸ ਮਿਨਿਸਟਰ ਹਰਮਿੰਦਰ ਸਿੰਘ ਚੱਠਾ, ਉਹਦੇ ਵੱਲੋਂ ਕਿ ਜੀ ਉਹ ਰਿਕਮੈਂਡ ਕਰੇ ਬਣਨੀ ਚਾਹੀਦੀ ਹੈ, ਨਹੀਂ ਉਹਨੇ ਸਾਰਾ ਜੋ ਵੀ ਸਰਵੇ ਕਰਕੇ ਕਿਹਾ ਨਹੀਂ ਜੀ ਇਹਨਾਂ ਦਾ ਹੱਕ ਬਣਦਾ। ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਆਲਰੇਡੀ
ਪਹਿਲਾਂ ਦਿੱਲੀ ਦੇ ਸਿੱਖ, ਪਟਨਾ ਦੇ ਹਜ਼ੂਰ ਸਾਹਿਬ ਵਾਲੇ ਤਾਂ ਆਪਣੀ ਮਰਿਆਦਾ ਲਈ ਫਿਰਦੇ ਨੇ। ਉੱਥੇ ਜਾ ਕੇ ਦੇਖੋ ਇੰਨਾ ਕੁ ਬ੍ਰਾਹਮਣਵਾਦ ਹੈ, ਉਹ ਗੱਲ ਸੁਣ ਕੇ ਹੀ ਰਾਜੀ ਨਹੀਂ ਹੈ ਕੋਈ ਵੀ। ਜਦੋਂ ਨਾਨਕਸ਼ਾਹੀ ਕੈਲੰਡਰ ਮੰਨ ਵੀ ਲਿਆ ਸੀ ਮੂਲ 2003 ਵਾਲਾ, ਤੇ ਪਟਨਾ ਸਾਹਿਬ ਹਜ਼ੂਰ ਸਾਹਿਬ ਵਾਲਿਆਂ ਨੇ ਕਿਹਾ ਨਹੀਂ ਜੀ ਅਸੀਂ ਨਹੀਂ ਮੰਨਦੇ, ਅਸੀਂ ਤਾਂ ਹਿੰਦੂ ਕੈਲੰਡਰ ਮੁਤਾਬਕ ਹੀ ਕਰਾਂਗੇ ਜੀ। ਸੋ ਅਸੀਂ ਸਮਝਦੇ ਹਾਂ ਵੀ ਫਿਰ ਦਿੱਲੀ ਕਮੇਟੀ ਦੇ ਨਾਲ ਹੁਣ ਜੇ ਦਿੱਲੀ ਵਿਚਲੇ ਸਿੱਖ ਜਿਹੜੇ ਨੇ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮੰਨਦੇ ਨੇ, 2003 ਪਰਮਜੀਤ ਸਿੰਘ ਸਰ ਨਾਲ ਜਥਾ ਲੈ ਕੇ ਵੀ ਗਏ, ਤੇ ਮਨਜੀਤ ਸਿੰਘ ਜੀ ਕੇ ਬਾਦਲਕਿਆਂ ਦੇ ਨਾਲ ਅਲਾਇੰਸ ਨੇ, ਇਹਨਾਂ ਨੇ ਕਿਹਾ ਜੀ ਨਹੀਂ ਅਸੀਂ ਤਾਂ ਸੋ ਕਾਲਡ ਸੋਧੇ ਮੁਤਾਬਕ ਮੰਨਾਂਗੇ। ਹੁਣ ਉਸੇ ਲਾਈਨ ਦੇ ਉੱਤੇ ਹਰਿਆਣੇ ਦੇ ਸਿੱਖ ਇਹਨਾਂ ਨੇ ਖੜੇ ਕਰ ਦੇਣੇ ਨੇ ਵੀ ਤੁਹਾਨੂੰ ਦਿੱਲੀ ਤੱਕ ਪਹੁੰਚਣ ਲਈ ਫਿਰ ਉਹਨਾਂ ਦੀਆਂ ਫੌਜਾਂ ਨੂੰ ਰੋਕਣ ਦੀ ਲੋੜ ਨਹੀਂ ਹੈ, ਉਹੀ ਤੁਹਾਡੇ ਖਿਲਾਫ ਭੁਗਤ ਰਹੇ ਹੋਣਗੇ। ਕਿਉਂਕਿ ਅਲਟੀਮੇਟਲੀ ਛੋਟੀਆਂ ਥਾਵਾਂ ਦੇ ਉੱਤੇ ਜਦੋਂ ਇਸ ਕਿਸਮ ਦਾ ਸਿਸਟਮ ਬਣਦਾ ਤੇ ਬਾਦਲ ਇੱਧਰ RSS ਦੇ ਰੱਥ ਤੇ ਚੜਿਆ ਹੋਇਆ, ਉਹਨੂੰ ਪਹਿਲਾਂ ਹੀ ਨਾਗਪੁਰ ਵਾਲੇ ਡਰਾਈਵ ਕਰਦੇ ਨੇ। ਮਾੜਾ ਮੋਟਾ ਹੁਣ ਇਹ ਕਲੈਸ਼ ਸ਼ੁਰੂ ਕਰਤਾ ਹਰਿਆਣੇ ਦਾ ਕਿ ਜੀ ਸਿੱਖ ਚਾਹੁੰਦੇ ਨੇ ਉਹ ਉਹਨਾਂ ਨੂੰ ਤਨਖਾਹੀਆ ਬਣਾਉਣਗੇ, ਉਹ ਕਮੇਟੀ ਬਣਾ ਦੇਣਗੇ। ਫਿਰ ਜੇ ਬਣ ਵੀ ਜਾਏਗੀ ਕਮੇਟੀ, ਅੱਜ ਹੀ ਮੇਰੀ ਆਗੂ ਨਾਲ ਗੱਲ ਹੋ ਰਹੀ ਸੀ ਕੀ ਹੋਏਗਾ, ਮੈਂ ਕਿਹਾ ਜੀ ਉਹੀ ਹੋਏਗਾ ਜੋ 6 ਜੂਨ ਨੂੰ ਡਰਾਮਾ ਇਹਨਾਂ ਨੇ ਕੀਤਾ ਏਜੰਸੀਆਂ ਨੇ। ਕਹਿੰਦੇ ਕੀ, ਮੈਂ ਕਿਹਾ ਜੀ ਕੰਟਰੋਲ ਸ਼੍ਰੋਮਣੀ ਕਮੇਟੀ ਕੋਲ ਹੈ ਹਰਿਆਣੇ ਦੇ ਗੁਰਦੁਆਰਿਆਂ ਦਾ, ਇਹ ਆਪਣੇ ਜਿਵੇਂ ਗੁੰਡੇ ਟਾਸਕ ਫੋਰਸ ਤੇ ਰੱਖੇ ਹੋਏ ਨੇ। ਜੋ ਕਰਤੂਤ 6 ਜੂਨ ਨੂੰ ਕੀਤੀ ਭਾਈ ਰੂਪਾ ਬਠਿੰਡੇ 'ਚ ਜਾ ਕੇ ਉਵੇਂ ਹੀ ਜ਼ਬਰਦਸਤੀ ਕਬਜ਼ਾ ਕੀਤਾ। ਆ 3-4 ਦਿਨ ਪਹਿਲਾਂ ਬਾਬਾ ਅਟਲ ਦੇ ਦੁਕਾਨਦਾਰਾਂ ਨੂੰ ਜਿਵੇਂ ਉਹਨਾਂ ਨੇ ਮਾਰ ਕੁੱਟ ਕੇ ਔਰ ਗੁੰਡਾਗਰਦੀ ਕੀਤੀ ਟਾਸਕ ਫੋਰਸ ਨੇ, ਪੱਗਾਂ ਖਿਲ ਰਹੀਆਂ ਹੋਈਆਂ ਨੇ, ਕੇਸ ਖੁੱਲੇ ਹੋਏ ਨੇ, ਕਿਵੇਂ ਦੀਆਂ ਫੋਟੋਆਂ ਆ ਰਹੀਆਂ ਨੇ। ਸੋ ਮੈਂ ਕਿਹਾ ਇਹ ਗੁੰਡਿਆਂ ਦੀ ਫੌਜ ਉੱਥੇ ਲਿਜਾ ਹੋਰ ਭਰਤੀ ਕਰ ਰਹੇ ਨੇ। ਹੁਣ ਉਹ ਹਰਿਆਣੇ 'ਚ ਹਰਿਆਣਾ ਦੀ ਪੁਲਿਸ ਤੇ ਹਰਿਆਣੇ ਦੇ ਸਿੱਖ ਅੱਗੇ ਲੱਗੇ ਹੋਣਗੇ ਕਿ ਜੀ ਅਸੀਂ ਗੁਰਦੁਆਰਿਆਂ ਦਾ ਕੰਟਰੋਲ ਲੈਣਾ, ਉਹ ਪੁਸ਼ ਕਰ ਰਹੇ ਹੋਣਗੇ। ਫਿਰ ਦੁਨੀਆ 'ਚ ਖਬਰਾਂ ਹੋਣਗੀਆਂ, ਦੇਖ ਲਓ ਜੀ ਸਿੱਖ ਜਿਹੜੇ ਖਾਲਿਸਤਾਨ ਮੰਗਦੇ ਨੇ, ਆ ਇਹਨਾਂ ਦੀ ਮੈਨੇਜਮੈਂਟ ਦਾ ਹਾਲ ਦੇਖ ਲਓ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਬੇਸ਼ੱਕ ਹਰਿਆਣੇ ਦੇ ਸਿੱਖ ਹੋਣ, ਹਿਮਾਚਲ ਦੇ ਸਿੱਖਾਂ 'ਚ ਵੀ ਇਹ ਮੰਗ ਉੱਠ ਰਹੀ ਹੈ, ਰਾਜਸਥਾਨ ਦੇ ਭਾਵੇਂ ਗੁਰਦੁਆਰੇ ਸ਼੍ਰੋਮਣੀ ਕਮੇਟੀ ਥੱਲੇ ਨਹੀਂ ਨੇ, ਪਰ ਉਹਨਾਂ 'ਚ ਵੀ ਕਿਉਂਕਿ ਬੁੱਢਾ ਜੋੜ ਬੀਕਾਨੇਰ ਨੂੰ ਲੈ ਕੇ ਜਿਵੇਂ ਚੱਲ ਰਿਹਾ ਹੈ, ਅਕਾਲ ਤਖਤ ਨੇ ਤਨਖਾਹੀਆ ਬਣਾਤਾ ਮੈਨੇਜਮੈਂਟ ਦੇ ਪ੍ਰਧਾਨ, ਉਤੋਂ ਮੈਨੂੰ ਲੱਗਦਾ ਮੈਂ ਉਹਨੂੰ ਡੀਪਲੀ ਸਟੱਡੀ ਤਾਂ ਨਹੀਂ ਕੀਤਾ ਕੀ ਇਸ਼ੂ ਹੈ, ਪਰ ਆਲਰੇਡੀ ਰਾਜਸਥਾਨ ਦੇ ਸਿੱਖ ਜਿਹੜੇ ਨੇ ਐਲੀਨੇਟ ਹੋਏ ਨੇ। ਹਰਿਆਣੇ ਵਾਲੇ ਜੇ ਕਾਨੂੰਨੀ ਤੌਰ ਦੇ ਉੱਤੇ ਉਹਨਾਂ ਦੀ ਆਪਣਾ ਹੀ ਇੱਕ ਵੱਖਰੀ ਹੋਂਦ ਬਣਦੀ ਹੈ, ਤੇ ਇਹ ਕੁੱਲ ਮਿਲਾ ਕੇ ਸਿੱਖਾਂ ਦੇ ਜਿਹੜੇ ਇੱਕ ਕਲੈਕਟਿਵ ਸਾਡੀ ਤਾਕਤ ਹੈ ਉਹਨੂੰ ਇਹ ਡਿਵਾਈਡ ਕਰਨ ਦੀ ਲਾਈਨ ਹੀ ਬਣਦੀ ਹੈ। ਸੋ ਸਾਡੀ ਕੋਈ ਪਹੁੰਚ ਤਾਂ ਨਹੀਂ ਹੈ ਕੋਈ ਹਰਿਆਣੇ ਦੇ ਸਿੱਖਾਂ ਤੱਕ, ਜਾਂ ਉਹਨਾਂ ਨਾਲ ਕੋਈ ਸਾਡੀ ਕੋਆਰਡੀਨੇਸ਼ਨ ਨਹੀਂ ਹੈ, ਪਰ ਮੈਂ ਇਹ ਸਮਝਦਾ ਵੀ ਸਿਆਣੀਆਂ ਕੌਮਾਂ, ਸਿਆਣੇ ਇੰਡੀਵਿਜੂਅਲ ਉਹਨਾਂ ਕੌਮਾਂ ਦੇ ਉਹੀ ਹੁੰਦੇ ਨੇ ਜਿਹੜੇ ਸ਼ਾਰਟ ਟਰਮ ਗੱਲ ਦੀ ਥਾਂ ਤੇ ਲੌਂਗ ਟਰਮ ਆਪਣੇ ਮੁਫਾਦ ਨੂੰ ਦੇਖਣ। ਸੋ ਅਸੀਂ ਸਮਝਦੇ ਹਾਂ ਵੀ ਇਨ ਸਪਾਈਟ ਆਫ, ਇਸ ਦੇ ਬਾਵਜੂਦ ਕਿ ਬਾਦਲਕਿਆਂ ਦੀਆਂ ਕਾਲੀਆਂ ਕਰਤੂਤਾਂ ਨੇ ਬਦਜ਼ਨ ਕੀਤਾ ਸਿੱਖਾਂ ਨੂੰ, ਹਰਿਆਣੇ ਦੇ ਹੋਣ, ਹਿਮਾਚਲ ਦੇ ਹੋਣ, ਰਾਜਸਥਾਨ ਦੇ ਹੋਣ, ਪੰਜਾਬ ਦੇ ਹੋਣ, ਅਸੀਂ ਤਾਂ ਇਹਨਾਂ ਨੂੰ ਵੈਸੇ ਹੀ ਸਮਝਦੇ ਹਾਂ ਵੀ ਇਹ ਸਿੱਖੀ ਦੇ ਦੁਸ਼ਮਣ ਨੇ। ਪਰ ਇਹ ਚੰਗਾ ਹੋਏਗਾ ਕਿ ਇਸ ਪ੍ਰੈਸ਼ਰ ਦੇ ਥੱਲੇ ਹੁਣ ਹੋ ਸਕਦਾ ਹੈ ਜਿੰਨਾ ਕੁ ਪ੍ਰੈਸ਼ਰ ਬਿਲਟ ਹੋਇਆ ਹੈ ਜਥੇਦਾਰ ਗੱਲਬਾਤ ਰਾਹੀਂ ਜਾਂ ਕੋਈ ਵਿਦਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਦਾ ਅਲੱਗ ਕਲੌਜ਼ ਕ੍ਰੀਏਟ ਕਰ ਦੇਣ, ਉਹਨਾਂ ਦੀ ਆਮਦਨ ਇੱਕ ਥਾਂ ਇਕੱਠੀ ਹੋਏ, ਉਹਨਾਂ ਨੂੰ ਕਿਵੇਂ ਖਰਚ ਕਰਨਾ ਹੈ ਉਹਦੇ 'ਚ ਹਰਿਆਣੇ ਦੇ ਸਿੱਖ ਨੁਮਾਇੰਦੇ ਹੀ ਜਿਹੜੇ ਨੇ ਉਹਨਾਂ ਦੀ ਫਾਈਨਲ ਸੇ ਹੋਏ। ਪਰ ਇਹ ਚੰਗਾ ਹੋਏਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਂਚੇ ਨੂੰ ਜਿਹੜਾ ਉਹ ਅੱਗੋਂ ਨਾ ਬਖੇਰਿਆ ਜਾਏ, ਕਿਉਂਕਿ ਇਹ ਲੌਂਗ ਟਰਮ ਸਿੱਖਾਂ ਦੇ ਵਿੱਚ ਆਪਸੀ ਫੁੱਟ, ਆਪਸੀ ਡਿਵੀਜ਼ਨ ਦੇ ਲਈ ਇਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਟੂਲ ਹੋਣਗੇ। ਔਰ ਅਸੀਂ ਅਲਟੀਮੇਟਲੀ ਅੱਜ ਵੀ ਬਾਦਲ RSS ਦੇ ਹੱਥ 'ਚ ਖੇਡ ਰਿਹਾ, ਬਾਕੀ ਫਿਰ ਜਿਹੜੇ ਨੇ ਕੋਈ ਕਿਸੇ ਏਜੰਸੀ ਦੇ ਹੱਥ 'ਚ ਖੇਡ ਰਿਹਾ ਹੋਏਗਾ, ਕੋਈ ਕਿਸੇ ਏਜੰਸੀ ਦੇ ਹੱਥ 'ਚ ਖੇਡ ਰਿਹਾ ਹੋਏਗਾ, ਔਰ ਸਿੱਖ ਤਾਕਤ ਜਿਹੜੀ ਹੈ ਉਹ ਖੇਰੂ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦਾ ਮੁੱਖ ਵਿਸ਼ਾ ਸਾਂਝਾ ਕੀਤਾ। ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।